कि इस बंदे ने कई 100 करोड़ 200 करोड़ ਜਿਹੜਾ ਉਹ ਖੁਰਦ-ਬੁਰਦ ਕੀਤਾ ਵਿਕਾਸ ਕਾਰਜਾਂ ਦੇ ਨਾਂ ਤੇ ਚਰਚੇ ਵੀ ਨੇ ਕਿ ਇਹਦੀਆਂ ਅਮਰੀਕਾ ਦੇ ਵਿੱਚ ਜਾਇਦਾਦਾਂ ਨੇ। ਜੀ ਹਾਂ, ਗੱਲਬਾਤ ਕਰਾਂਗੇ ਮਦਨ ਲਾਲ ਜਲਾਲਪੁਰ ਦੇ ਬਾਰੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਜਿਹੇ ਕਾਂਗਰਸੀ ਵਿਧਾਇਕ ਦੀ ਜਿਹਦੇ ਬਾਰੇ ਹੁਣ ਕਿਹਾ ਜਾ ਰਿਹਾ ਕਿ ਇਹ ਵਿਧਾਇਕ ਜਿਹੜਾ ਇਹ ਵਿਦੇਸ਼ ਭੱਜਣ ਦੀ ਤਾਕ ਦੇ ਵਿੱਚ ਅਤੇ ਹੋ ਸਕਦਾ ਭੱਜ ਗਿਆ ਹੋਵੇ, ਹੋ ਸਕਦਾ ਨਾ ਭੱਜਿਆ ਹੋਵੇ, ਪਰ ਇਹਦੇ ਖਿਲਾਫ ਲੁੱਕ ਆਊਟ ਸਰਕੂਲਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਇਸ ਵਿਧਾਇਕ ਉੱਤੇ ਇਹ ਦੋਸ਼ ਲੱਗ ਰਹੇ ਨੇ, ਸਾਬਕਾ ਕਾਂਗਰਸੀ ਵਿਧਾਇਕ ਉੱਤੇ, ਕਿ ਇਸ ਬੰਦੇ ਨੇ ਕਈ 100 ਕਰੋੜ 200 ਕਰੋੜ ਜਿਹੜਾ ਉਹ ਖੁਰਦ-ਬੁਰਦ ਕੀਤਾ ਵਿਕਾਸ ਕਾਰਜਾਂ ਦੇ ਨਾਂ ਤੇ ਚਰਚੇ ਵੀ ਨੇ ਕਿ ਇਹਦੀਆਂ ਅਮਰੀਕਾ ਦੇ ਵਿੱਚ ਜਾਇਦਾਦਾਂ ਨੇ। ਜੀ ਹਾਂ, ਗੱਲਬਾਤ ਕਰਾਂਗੇ ਮਦਨ ਲਾਲ ਜਲਾਲਪੁਰ ਦੇ ਬਾਰੇ। ਸ਼ੰਭੂ ਬਲਾਕ ਦੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੇ ਚਰਚਿਤ ਪੰਚਾਇਤੀ ਘੁਟਾਲੇ ਦੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਹੁਣ ਵਿਜੀਲੈਂਸ ਬਿਊਰੋ ਨੇ ਨਾਮਜ਼ਦ ਕੀਤਾ। ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕ ਜਲਾਲਪੁਰ ਦੇ ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਤਾਂ ਜੋ ਸਾਬਕਾ ਵਿਧਾਇਕ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਿਆ ਜਾ ਸਕੇ। ਸਾਬਕਾ ਵਿਧਾਇਕ ਜਲਾਲਪੁਰ ਨੂੰ ਇਹਦੀ ਭਿਣਕ ਪੈ ਗਈ ਹੈ ਤੇ ਹੁਣ ਉਹ ਰੂਹ-ਪੋਸ਼ ਹੋ ਗਿਆ। ਹੁਣ ਮਸਲਾ ਕੀ ਹੈ? ਪੂਰਾ ਮਸਲਾ ਸਮਝਣ ਵਾਲੀ ਗੱਲ ਹੈ। ਅਸਲ ਦੇ ਵਿੱਚ ਇਹ ਜਿਹੜਾ ਮਸਲਾ ਹੈ ਉਹ ਅੰਮ੍ਰਿਤਸਰ ਕੋਲਕਾਤਾ ਜਿਹੜਾ ਕੋਰੀਡੋਰ ਹੈ ਉਹਦੇ ਲਈ ਸ਼ੰਭੂ ਬਲਾਕ ਹੈ ਜਿਹੜਾ ਉਹਦੇ 5 ਪਿੰਡ ਆਕੜੀ, ਸਿਹਰਾ ਸੇਰੀ, ਤਖਤੂ ਮਾਜਰਾ ਤੇ ਪੱਬਰਾਂ ਦੀ 1103 ਏਕੜ ਜ਼ਮੀਨ ਹੈ ਐਕਵਾਇਰ ਕੀਤੀ ਗਈ ਸੀਗੀ। ਇਹਦਾ ਕਰੀਬ 285 ਕਰੋੜ ਰੁਪਈਆ ਮੁਆਵਜ਼ਾ ਦਿੱਤਾ ਗਿਆ ਸੀ ਤੇ ਇਹਨਾਂ ਪਿੰਡਾਂ ਦੇ ਚੁਕੌਤੇਦਾਰਾਂ ਨੂੰ 97 ਕਰੋੜ ਰੁਪਈਆ ਵੱਖਰਾ ਮਿਲਿਆ ਸੀ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਤੋਂ ਇਲਾਵਾ ਵਿਜੀਲੈਂਸ ਬਿਊਰੋ ਪਟਿਆਲਾ ਨੇ ਦੀ ਪੜਤਾਲ ਕੀਤੀ ਸੀ। ਵਿਜੀਲੈਂਸ ਰੇਂਜ ਪਟਿਆਲਾ ਨੇ 26 ਮਈ 2022 ਨੂੰ FIR ਨੰਬਰ 12 ਦਰਜ ਕੀਤੀ ਹੈ ਤੇ ਹੁਣ ਤੱਕ ਇਸ ਕੇਸ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ 34 ਵਿਅਕਤੀ ਨਾਮਜ਼ਦ ਕੀਤੇ ਨੇ। ਇਹਨਾਂ ਦੇ ਵਿੱਚ 10 ਪ੍ਰਾਈਵੇਟ ਫਰਮਾਂ ਵੀ ਸ਼ਾਮਲ ਨੇ। ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਜੋ ਵਿਕਾਸ ਕੰਮ ਕਰਾਏ ਸੀ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਗਬਨ ਤੇ ਬੇਨਿਯਮੀਆਂ ਕੀਤੀਆਂ ਗਈਆਂ ਨੇ। ਹਾਲਾਂਕਿ ਹਾਈ ਕੋਰਟ ਵੱਲੋਂ ਮੁਆਵਜ਼ਾ ਰਾਸ਼ੀ ਵਰਤਣ ਤੇ ਰੋਕ ਲਗਾਏ ਜਾਣ ਦੀ ਵੀ ਖਬਰ ਹੈ। ਹਲਕਾ ਘਨੌਰ ਦੇ ਪਿੰਡਾਂ ਦੇ ਵਿੱਚ ਇਹ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ। ਇੱਕ ਪ੍ਰਾਈਵੇਟ ਫਰਮ ਦੇ ਠੇਕੇਦਾਰ ਨੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਇਹਨਾਂ ਮਸਲਿਆਂ ਦੇ ਵਿੱਚ, ਇਹਨਾਂ ਦੇਣਦਾਰੀਆਂ ਦੇ ਵਿੱਚ ਹਿੱਸਾ ਦਿੱਤੇ ਜਾਣ ਦੀ ਗੱਲ ਕਬੂਲੀ ਹੈ। ਹੁਣ ਵਿਦੇਸ਼ੀ ਕਾਰੋਬਾਰ ਵੀ ਸ਼ੱਕ ਦੇ ਘੇਰੇ 'ਚ ਹੈ। ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ, ਜਿਹੜੀ ਖਬਰ ਦਾ ਮਜ਼ਮੂਨ ਇਹ ਹੈ ਕਿ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਗਏ ਸੀ, ਇੱਥੋਂ ਅਮਰੀਕਾ ਜਾਣਾ ਚਾਹੁੰਦਾ ਸੀ, ਪਰ ਸਾਬਕਾ ਵਿਧਾਇਕ ਨੂੰ ਵੀਜ਼ਾ ਨਹੀਂ ਮਿਲਿਆ ਤੇ ਹੁਣ ਇਹਦਾ ਲੜਕਾ ਜਿਹੜਾ ਉਹ ਅਮਰੀਕਾ ਚਲਾ ਗਿਆ। ਹੁਣ ਜਦੋਂ ਜਲਾਲਪੁਰ ਮੁੜ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਪੰਜਾਬ ਸਰਕਾਰ ਨੇ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ। ਵਿਜੀਲੈਂਸ ਵੱਲੋਂ ਜਲਾਲਪੁਰ ਦੇ ਵਿਦੇਸ਼ ਦੇ ਵਿੱਚ ਕਾਰੋਬਾਰ ਦਾ ਵੀ ਪਤਾ ਲਾਇਆ ਜਾ ਰਿਹਾ, ਕਿਉਂਕਿ ਵਿਜੀਲੈਂਸ ਨੂੰ ਜਲਾਲਪੁਰ ਦਾ ਅਮਰੀਕਾ ਦੇ ਵਿੱਚ ਇੱਕ ਮੈਰਿਜ ਪੈਲਸ ਹੋਣ ਦਾ ਸ਼ੱਕ ਹੈ। ਜੇਕਰ ਤੁਸੀਂ ਕੁਝ ਗਲਤ ਨਹੀਂ ਕੀਤਾ ਤੁਹਾਨੂੰ ਭੱਜਣ ਦੀ ਕੀ ਲੋੜ ਹੈ, ਤੇ ਜੇਕਰ ਗਲਤ ਕੀਤਾ ਤੁਹਾਨੂੰ ਲੱਗਦਾ ਕਿ ਗਲਤ ਹੋ ਗਿਆ, ਫਿਰ ਉਹ ਕਾਨੂੰਨੀ ਜਿਹੜਾ ਪਚੜਾ ਹੈ ਉਹਦਾ ਸਾਹਮਣਾ ਕਰਨਾ ਪੈਣਾ। ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ, OP ਸੋਨੀ, ਸੁੰਦਰ ਸ਼ਾਮ ਅਰੋੜਾ, ਵਰਿੰਦਰਮੀਤ ਸਿੰਘ ਪਾੜਾ, ਕਿੱਕੀ ਢਿੱਲੋਂ, ਸੰਗਤ ਸਿੰਘ ਗਿਲਜੀਆਂ, ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਇਹਦੇ ਨਾਲ ਅੱਜ ਇਹਨਾਂ ਦਾ ਵੀ ਨਾਂ ਲੈ ਦਿੰਦੇ ਆ, ਮਦਨ ਲਾਲ ਜਲਾਲਪੁਰ। ਇਹਨਾਂ ਲੋਕਾਂ ਦੀਆਂ ਜਾਇਦਾਦਾਂ ਦੀਆਂ ਇਹਨਾਂ ਦੇ ਵਿੱਚੋਂ ਕਈ ਲੋਕਾਂ ਦੀਆਂ ਜਾਇਦਾਦਾਂ ਦੀ ਪਮੈਸ਼ ਪਹਿਲਾਂ ਹੀ ਹੋ ਚੁੱਕੀ ਹੈ ਤੇ ਹੁਣ ਵਿਜੀਲੈਂਸ ਨੇ ਮਦਨ ਲਾਲ ਜਲਾਲਪੁਰ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਕਿ ਵਿਦੇਸ਼ ਉਡਾਰੀ ਮਾਰਨ ਦੀ ਤਾਕ ਦੇ ਵਿੱਚ ਹੈ, ਰੂਹ-ਪੋਸ਼ ਹੋ ਚੁੱਕੇ ਹੈ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਵਾਕਈ ਭੱਜ ਗਏ ਹੈ ਜਾਂ ਪੰਜਾਬ ਦੇ ਵਿੱਚ। ਪਹਿਲਾਂ ਪਰ ਜਦੋਂ ਆਸਟ੍ਰੇਲੀਆ ਤੋਂ ਪੰਜਾਬ ਪਰਤੇ ਸੀ ਉਦੋਂ ਮਦਨ ਲਾਲ ਜਲਾਲਪੁਰ ਇਹ ਕਹਿੰਦੇ ਸੀਗੇ ਕਿ ਅਸੀਂ ਫੇਸ ਕਰਾਂਗੇ, ਸਾਡੇ 'ਤੇ ਜੋ ਵੀ ਐਲੀਗੇਸ਼ਨ ਲੱਗੇ ਨੇ ਉਹਨਾਂ ਨੂੰ ਫੇਸ ਕਰਾਂਗੇ। ਪਰ ਹੁਣ ਫੇਸ ਕਰਨ ਤੋਂ ਡਰ ਕਿਉਂ ਲੱਗਦਾ, ਫੇਸ ਕਰਨ ਤੋਂ ਭੱਜ ਕਿਉਂ ਰਹੇ ਨੇ, ਇਹ ਉਹ ਜਾਣਦੇ ਨੇ। ਪਰ ਹਾਂ, ਵਿਜੀਲੈਂਸ ਬਿਊਰੋ ਨੇ 34 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਤੇ ਇਹ ਕਿਹਾ ਕਿ ਇਹਨਾਂ ਬੰਦਿਆਂ ਨੇ ਜਿਹੜਾ ਘਨੌਰ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਕਰੋੜਾਂ ਦੇ ਕੰਮ ਵਿਕਾਸ ਕਾਰਜ ਹੋਏ ਨੇ ਉਹਨਾਂ ਦੇ ਵਿੱਚ ਘਪਲਾ ਹੋਇਆ ਤੇ ਇੱਥੋਂ ਦੀ ਇੱਕ ਫਰਮ ਹੈ ਪ੍ਰਾਈਵੇਟ ਜਿਹਦੇ ਠੇਕੇਦਾਰ ਨੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਹਿੱਸਾ ਦਿੱਤੇ ਜਾਣ ਦੀ ਗੱਲ ਵੀ ਕਬੂਲੀ ਹੈ। ਦੇਖਦੇ ਹਾਂ ਵਿਜੀਲੈਂਸ ਮਦਨ ਲਾਲ ਜਲਾਲਪੁਰ ਦੀ ਪੈੜ ਕਦੋਂ ਨੱਪਦੀ ਹੈ, ਪਰ ਇੰਨਾ ਜ਼ਰੂਰ ਹੈ ਕਿ ਵਿਧਾਇਕ ਮੰਤਰੀ ਕਿਸੇ ਵੀ ਪਾਰਟੀ ਦੇ ਰਹੇ ਹੋਣ ਅੱਜ ਤੋਂ ਪਹਿਲਾਂ ਤੇ ਉਹਨਾਂ ਨੇ ਹਿੱਸਾ ਪੱਤੀਆਂ ਢੰਗ ਤਰੀਕਿਆਂ ਦੇ ਨਾਲ ਖਾਧੀਆਂ ਜ਼ਰੂਰ ਹੈ। ਉਹ ਗੱਲ ਵੱਖਰੀ ਹੈ ਕਿ ਕਿਸੇ ਦਾ ਸਮਾਰਟ ਵਰਕ ਸੀਗਾ,
ਕਿਸੇ ਦਾ ਹਾਰਡ ਵਰਕ ਤਾਂ ਹੋ ਹੀ ਨਹੀਂ ਸਕਦਾ। ਤੇ ਕਿਸੇ ਦੇ ਬਾਰੇ ਹੁਣ ਚਰਚਾਵਾਂ ਨੇ ਕਿ ਉਹ ਫਲਾਣਾ ਫੜਿਆ ਜਾ ਸਕਦਾ, ਫਲਾਣਾ ਫੜਿਆ ਜਾ ਸਕਦਾ। ਉਡੀਕ ਰਹੇਗੀ ਕਿ ਕਦੋਂ ਇਸ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਉਂਦੀ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।